ਅੱਜ ਅਸੀਂ ਗੱਲ ਕਰ ਰਹੇ ਹਾਂ ANZAC ਡੇ ਦੀ। ਬ੍ਰਿਸਬੇਨ ਆਸਟ੍ਰੇਲੀਆ ਦੇ ਵਿੱਚ ਇਹ ਦਿਨ ਹਰ ਸਾਲ ਬਹੁਤ ਹੀ ਰਿਸਪੈਕਟ ਅਤੇ ਔਨਰ ਨਾਲ ਮਨਾਇਆ ਜਾਂਦਾ ਹੈ। ਸੁਬਾਹ ਦੇ ਲਗਭਗ 4:30 ਵਜੇ ਡਾਊਨ ਸਰਵਿਸ ਸਟਾਰਟ ਹੁੰਦੀ ਹੈ, ਜਿੱਥੇ ਲੋਕ ਚੁੱਪਚਾਪ ਖੜ੍ਹੇ ਹੋ ਕੇ ਸੋਲਜਰਸ ਨੂੰ ਯਾਦ ਕਰਦੇ ਨੇ। ਨਾ ਕੋਈ ਸ਼ੋਰ, ਨਾ ਕੋਈ ਆਵਾਜ਼, ਸਿਰਫ ਸਾਇਲੈਂਸ ਅਤੇ ਰਿਸਪੈਕਟ। ਇਹ ਵਿਜ਼ੂਅਲਸ ਤੁਸੀਂ ਦੇਖ ਰਹੇ ਹੋ ਸਨੀ ਬੈਂਕ ਹਿਲਸ ਦੇ RSL ਕਲੱਬ ਕੁਈਨਜ਼ਲੈਂਡ ਦੀ, ਜਿੱਥੇ ਇੱਕ ਸੋਹਣੀ ਟੈਰਿਸ ਤੇ ਮੈਮੋਰੀਅਲ ਸੈਟਅਪ ਕੀਤਾ ਗਿਆ ਸੀ। ਲੋਕ ਇੱਥੇ ਫੁੱਲ ਚੜ੍ਹਾ ਰਹੇ ਨੇ ਤੇ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਨੇ। ANZAC ਡੇ ਅਸਲ 'ਚ ਗੈਲਪੋਲੀ ਕੈਂਪੇਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਜਿੱਥੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਸੋਲਜਰਸ ਨੇ ਆਪਣੀ ਜਾਨ ਕੁਰਬਾਨ ਕੀਤੀ ਸੀ। ਪਰ ਇੱਕ ਹੋਰ ਗੱਲ ਹੈ ਜਿਹੜੀ ਅਕਸਰ ਲੋਕ ਭੁੱਲ ਜਾਂਦੇ ਨੇ, ਉਹ ਹੈ ਕਿ ਪੰਜਾਬੀ ਖਾਸ ਕਰ ਸਿੱਖ ਸੋਲਜਰਸ ਵੀ ਵਰਲਡ ਵਾਰ 1 'ਚ ਵੱਡੇ ਸਕੇਲ 'ਤੇ ਸ਼ਹੀਦ ਹੋਏ ਸੀ। ਉਸ ਟਾਈਮ 'ਤੇ ਇੰਡੀਆ ਬ੍ਰਿਟਿਸ਼ ਰੂਲ ਥੱਲੇ ਸੀ ਤੇ ਹਜ਼ਾਰਾਂ ਸਿੱਖ ਤੇ ਪੰਜਾਬੀ ਜਵਾਨ ਵਰਲਡ ਵਾਰ 1 'ਚ ਲੜੇ ਸੀ। ਕਈਆਂ ਨੇ ਗੋਲਪੁਲੀ ਵਾਰ ਵਿੱਚ ਵੀ ਆਪਣੀ ਜਾਨ ਦਿੱਤੀ। ਇਸ ਕਰਕੇ ਅੱਜ ਜਦੋਂ ਪੰਜਾਬੀ ਕਮਿਊਨਿਟੀ ANZAC ਡੇ ਵਿੱਚ ਪਾਰਟੀਸਪੇਟ ਕਰਦੀ ਹੈ, ਇਹ ਸਿਰਫ ਸਪੋਰਟ ਲਈ ਨਹੀਂ, ਇਹ ਇੱਕ ਯਾਦ ਹੈ, ਇੱਕ ਕਨੈਕਸ਼ਨ ਹੈ, ਇੱਕ ਰਿਸਪੈਕਟ ਹੈ ਆਪਣੇ ਉਹਨਾਂ ਪੁਰਖਾਂ ਲਈ ਜਿਨ੍ਹਾਂ ਨੇ ਦੁਨੀਆ ਲਈ ਆਪਣੀ ਜਾਨ ਦਿੱਤੀ। ਪਰੇਡ ਵਿੱਚ ਪੰਜਾਬੀ ਫੈਮਲੀਜ਼, ਯੂਥ ਅਤੇ ਸਟੂਡੈਂਟਸ ਨੇ ਵੱਧ ਚੜ੍ਹ ਕੇ ਹਿੱਸਾ ਲਿੱਤਾ। ਕਈ ਮਾਰਚ ਵਿੱਚ ਵੀ ਸ਼ਾਮਿਲ ਹੋਏ। ਇਹ ਦਿਖਾਉਂਦਾ ਹੈ ਕਿ ਅਸੀਂ ਜਿੱਥੇ ਵੀ ਰਹਿੰਦੇ ਹਾਂ ਆਪਣੀ ਹਿਸਟਰੀ ਨੂੰ ਨਾ ਭੁਲਾਉਂਦੇ ਹਾਂ ਅਤੇ ਜਿਸ ਦੇਸ਼ ਵਿੱਚ ਰਹਿੰਦੇ ਹਾਂ ਉੱਥੇ ਦੀ ਰਿਸਪੈਕਟ ਵੀ ਕਰਦੇ ਹਾਂ। ਡਾਊਨ ਸਰਵਿਸ ਤੋਂ ਬਾਅਦ ਪਰੇਡ ਵੀ ਹੋਈ, ਜਿੱਥੇ ਵੱਖ-ਵੱਖ ਕਮਿਊਨਿਟੀ ਨੇ ਇਕੱਠੇ ਹੋ ਕੇ ਮਾਰਚ ਕੀਤਾ। ANZAC ਡੇ ਸਿਰਫ ਆਸਟ੍ਰੇਲੀਆ ਲਈ ਨਹੀਂ, ਇਹ ਸਾਰਿਆਂ ਲਈ ਇੱਕ ਮੈਸੇਜ ਹੈ, ਸੈਕਰੀਫਾਈਸ, ਰਿਸਪੈਕਟ ਅਤੇ ਯੂਨਿਟੀ ਦਾ।